ਲਾਹੌਰ ਬਾਗਬਾਨਪੁਰਾ ਦੇ ਇਲਾਕੇ ਦੀਨ ਮੁਹੰਮਦ ਕਲੋਨੀ ਵਿੱਚ 3 ਮੰਜ਼ਿਲਾ ਮਕਾਨ ਜ਼ਮੀਨ ਬੋਸ ਇੱਕ ਹੀ ਖਾਨਦਾਨ ਦੇ 11 ਅਫਰਾਦ ਜਾਂਬਾਕ ਹੋ ਗਏ। ਤਿੰਨੋਂ ਛੱਤਾਂ TR ਗਾਰਡਰਸ ਦੀ ਬਣੀ ਹੋਈਆਂ ਸਨ। ਜਾਂਬਾਕ ਅਫਰਾਦ ਦੀ ਨਮਾਜ਼ ਜਨਾਜ਼ਾ ਅਦਾ ਕਰ ਦਿੱਤੀ ਗਈ। ਬਾਗਬਾਨਪੁਰਾ ਵਿੱਚ 3 ਮੰਜ਼ਿਲਾ ਮਕਾਨ ਡਿੱਗਣ ਨਾਲ ਜਹਾਂਬਾਗ 11 ਅਫਰਾਦ ਦੀ ਨਮਾਜ਼ ਜਨਾਜ਼ਾ ਵਿੱਚ ਅਜ਼ੀਜ਼ੋ ਅਕਾਰਬ ਤੇ ਇਲਾਕੇ ਦੇ ਲੋਕਾਂ ਦੀ ਵੱਡੀ ਤਾਦਾਦ ਨੇ ਸ਼ਿਰਕਤ ਕੀਤੀ। ਹਰ ਅੱਖ ਨਮ ਨਜ਼ਰ ਆਈ। ਜਹਾਂਬਾਗ ਹੋਣ ਵਾਲਿਆਂ ਵਿੱਚ 24 ਸਾਲਾ ਕੋਮਲ, 60 ਸਾਲਾ ਸ਼ਾਹਿਦਾ, 52 ਸਾਲਾ ਸਮੀਨਾ, 25 ਸਾਲਾ ਆਹਦ, 7 ਸਾਲਾ ਇਬਾਦ, 10 ਸਾਲਾ ਹੁਸੈਨ, 7 साला नीलम, 22 साला मुजाहिद अली, 16 साला आयशा, 72 साला नसीम बीबी ते 14 साला महक शामिल ने। जैसे हमको रात को कॉल जा रही है ना तो हम इधर आ गए हैं तो पता लगा भी तुहाडा मकान डिग पिया वा। तो फिर सारा असीं तरीक़ेकार जो भी इस्तेमाल किया, रेस्क्यू आई है। इस टाइम कोई 9-10 डेड बॉडियां जिहड़ियां हस्पताल चले गई ने, तो कोई 5-4 विचों पेशेंट ने जिहड़े जख्मी ने उन्हां विचों 1-2 हॉस्पिटल रैफर कर दिते ने, जिन्हां नूं क्या इन्हां विच दाखल करा दिते ने ਤੇ 2 ਦਿਨਾਂ ਨੂੰ ਮਰਮ ਪੱਟੀ ਕਰਕੇ ਤੇ ਫਾਰਗ ਕਰ ਦਿੱਤਾ ਗਿਆ ਵੇ। ਡਿਪਟੀ ਕਮਿਸ਼ਨਰ ਲਾਹੌਰ ਕੈਪਟਨ ਰਿਟਾਇਰਡ ਮੁਹੰਮਦ ਅਲੀ ਇਜਾਜ਼ ਦੀ ਨਿਗਰਾਨੀ ਵਿੱਚ ਰੈਸਕਿਊ ਆਪਰੇਸ਼ਨ ਤਕਰੀਬਨ 27 ਘੰਟੇ ਬਾਅਦ ਮੁਕੰਮਲ ਕਰ ਲਿੱਤਾ ਗਿਆ। ਡੀਸੀ ਲਾਹੌਰ ਦੇ ਮੁਤਾਬਿਕ एहतियाती तदाबीरां ਦੇ ਤੌਰ ਤੇ ਮੁਤਾਸਰਾ ਇਮਾਰਤ ਦੇ ਨਾਲ ਵਾਲੇ ਮਕਾਨ ਵੀ ਖਾਲੀ ਕਰਾ ਲਿੱਤੇ ਗਏ ਨੇ। ਅਸਿਸਟੈਂਟ ਕਮਿਸ਼ਨਰ ਸ਼ਾਲੀਮਾਰ ਨੂੰ ਤਫਸੀਲੀ ਇਨਕੁਆਇਰੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ। ਵਜ਼ੀਰ-ਏ-ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਨੇ ਸਾਨਿਆਂ ਉੱਤੇ ਗਹਿਰੇ ਦੁੱਖ ਤੇ ਅਫਸੋਸ ਦਾ ਇਜ਼ਹਾਰ ਕਰਦਿਆਂ ਜ਼ਖਮੀਆਂ ਨੂੰ ਬਿਹਤਰੀਨ ਤਿੱਬੀ ਸਹੂਲਤਾਂ ਮੁਹੱਈਆ ਕਰਨ ਦੀ ਹਦਾਇਤ ਕੀਤੀ। ਪੀਪਲਜ਼ ਪਾਰਟੀ ਵਸਤੀ ਪੰਜਾਬ ਦੇ ਜਨਰਲ ਸੈਕਟਰੀ ਸੈयद हसन मुर्तज़ा ने भी जहां भाग होने वालियां दे लवायकीन नाल ताज़ियत ते फातिहानी की थी। इंतहाई अफसोस के साथ सबसे पहले तो मैं उन मुतासरा खानदानों से इज़हार हमदर्दी भी करता हूँ और अफसोस भी, दिली अफसोस है कि बच्चे, ख़वातीन, घर के जो बड़े थे सब फौत हो गए। ਬਾਗਬਾਨਪੁਰਾ ਦੇ ਇਲਾਕੇ ਦੀਨ ਮੁਹੰਮਦ ਕਲੋਨੀ ਵਿੱਚ ਪਿਛਲੀ ਰਾਤੀ ਸਾਲਗਿਰਾ ਤਕਰੀਬ ਦੇ ਦੌਰਾਨ 3 ਮੰਜ਼ਿਲਾ ਬਸੀਦਾ ਮਕਾਨ ਦੀ ਛੱਤ ਡਿੱਗਣ ਨਾਲ 3 ਖਾਨਦਾਨ ਮਲਬੇ ਤਲੇ ਦਬ ਗਏ ਸਨ। ਸਾਥੀ ਰਿਪੋਰਟਰ ਸੈयद ਮੁਸ਼ਰਫ ਸ਼ਾਹ, ਸ਼ਹਜ਼ਾਦ ਅਮਜਦ, ਨੁਮਾਨ ਸ਼ੇਖ ਦੇ ਨਾਲ ਸਾਕਿਬ ਸਲੀਮ ਬੱਟ, ਚੋਪਾਲ, ਲਾਹੌਰ।